ਬੇਅਦਬੀ ਵਿਰੋਧੀ ਕਾਨੂੰਨ ਤੇ ਅਕਾਲ ਤਖਤ ਸਾਹਿਬ ਦੀ ਸਖਤੀ, ਪੰਜਾਬ ਸਰਕਾਰ ਨੂੰ ਸੋਧਾਂ ਲਈ 1 ਮਹੀਨੇ ਦਾ ਦਿੱਤਾ ਸਮਾਂ। ਅਕਾਲ ਤਖਤ ਸਕੱਤਰੇਤ ਵਿੱਚ ਪੇਸ਼ੀ ਤੋਂ ਬਾਅਦ ਬੋਲੇ ਗਿਆਨੀ ਹਰਪ੍ਰੀਤ ਸਿੰਘ, ਬੇਅਦਬੀ ਮਾਮਲਿਆਂ ਵਿੱਚ ਇਨਸਾਫ ਤੇ ਚੁੱਕੇ ਸਵਾਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 188ਵੀਂ ਬਰਸੀ ਤੇ ਰੂਪਨਗਰ ਵਿੱਚ ਸ਼ਰਧਾਂਜਲੀ ਸਮਾਗਮ। ਇਹਦੇ ਸੰਜੀਦਾ ਮਸਲੇ ਤੇ ਕਾਨੂੰਨ ਪਾਸ ਕਰਨਾ ਇੱਕ ਵੱਡੀ ਅਣਗਹਿਲੀ ਸੀ, ਜਿਹਨੂੰ ਅੱਜ ਉਹਨਾਂ ਨੇ ਪ੍ਰਵਾਨ ਕਰ ਲਿਆ ਔਰ 1 ਮਹੀਨੇ ਦੇ ਵਿੱਚ ਉਹ ਦੂਰ ਕਰਨਗੇ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ ਦੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੀ ਹੋਈ, ਜਿਸ ਦੌਰਾਨ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਅੜਗਾਜ ਦੀ ਅਗਵਾਈ ਹੇਠ ਸਮੂਹ ਸਿੰਘ ਸਾਹਿਬਾਨ ਕੋਲ ਆਪਣਾ ਪੱਖ ਰੱਖਿਆ। ਪੇਸ਼ੀ ਦੌਰਾਨ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਅੜਗਾਜ ਨੇ ਪੰਜਾਬ ਸਰਕਾਰ ਨੂੰ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸਿੱਖ ਕੌਮ ਦੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਮਹੀਨੇ ਦਾ ਸਮਾਂ ਦਿੱਤਾ ਹੈ। ਪੇਸ਼ੀ ਦੌਰਾਨ ਜਥੇਦਾਰ ਸਾਹਿਬ ਨੇ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਇਤਰਾਜ਼ਾਂ ਬਾਰੇ ਵੀ ਦੱਸਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਅੜਗਾਜ ਨੇ ਕਿਹਾ ਕਿ ਜਦੋਂ ਕਿ ਕਿਸੇ ਨੂੰ ਗਲਤ ਕਰਨ ਵਾਲੇ ਨੂੰ ਢੁਕਵੀਂ ਸਜ਼ਾ ਦੇਣ ਦਾ ਅਧਿਕਾਰ ਹੈ ਅਤੇ ਦੋਸ਼ੀਆਂ ਵਿਰੁੱਧ ਅਪਰਾਧਿਕ ਕਾਨੂੰਨ ਬਣਾਉਣ ਦਾ ਅਧਿਕਾਰ ਹੈ, 2008 ਦੇ ਐਕਟ ਵਿੱਚ ਕੀਤੀਆਂ ਗਈਆਂ ਸੋਧਾਂ ਬਾਰੇ ਖਾਸ ਇਤਰਾਜ਼ ਹਨ। ਬੀੜ ਦੀ ਥਾਂ ਸਰੂਪ ਸ਼ਬਦ ਲਾਜ਼ਮੀ ਕੀਤਾ ਜਾ ਰਿਹਾ, ਹਾਲਾਂਕਿ ਵਿਧਾਨ ਸਭਾ ਕੋਲ ਸਿੱਖ ਸ਼ਬਦਾਵਲੀ ਨਿਰਧਾਰਿਤ ਕਰਨ ਦਾ ਅਧਿਕਾਰ ਨਹੀਂ ਹੈ। ਬੀੜ ਹਟਾ ਕੇ ਸਰੂਪ ਕਹਿਣਾ ਸਿੱਖ ਸ਼ਬਦਾਵਲੀ ਨੂੰ ਬਦਲਣਾ ਹੈ। ਜੇ ਬੀੜ ਦੇ ਨਾਲ ਸਰੂਪ ਕਹਿੰਦੇ ਤਾਂ ਕੋਈ ਇਤਰਾਜ਼ ਨਹੀਂ ਸੀ। ਕਸਟੋਡੀਅਨ ਭਾਵ ਸੰਚਾਲਕ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤਾ ਗਿਆ ਹੋਵੇ, ਕਸਟੋਡੀਅਨ ਸ਼ਬਦ ਤੈਅ ਕਰਨਾ ਤੁਹਾਡਾ ਅਧਿਕਾਰ ਨਹੀਂ ਹੈ, ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਅਧਿਕਾਰ ਹੈ। ਉਹਨਾਂ ਕਿਹਾ ਕਿ ਇਸੇ ਲਈ ਮੈਂ ਕਿਹਾ ਕਿ ਕਿਸ ਨੂੰ ਸਰੂਪ ਦੇਣਾ ਹੈ, ਕਿਸ ਨੂੰ ਨਹੀਂ ਦੇਣਾ, ਇਹ ਪੰਥ ਤੈਅ ਕਰੇਗਾ। ਉਹਨਾਂ ਕਿਹਾ ਕਿ ਸਰੂਪਾਂ ਲਈ ਰਜਿਸਟਰ ਬਣਾਓ, ਇਹ ਤਾਂ ਪਹਿਲਾਂ ਤੋਂ ਹੀ ਤੈਅ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਯੂਨੀਕ ਨੰਬਰ ਲਗਾਉਣ ਤੇ ਇਤਰਾਜ਼ ਹੈ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਗਿਆ ਹੈ ਕਿ ਗੁਰਮਤਾ ਵਿਧਾਨ ਸਭਾ ਨਹੀਂ ਕਰਦੀ, ਪੰਥ ਕਰਦਾ ਹੈ। ਤੁਸੀਂ ਯੂਨੀਕ ਨੰਬਰ ਲਈ ਸੁਝਾਅ ਭੇਜ ਸਕਦੇ ਹੋ, ਹੁਕਮ ਨਹੀਂ ਦੇ ਸਕਦੇ। ਇਹ ਫੈਸਲਾ ਸਿਰਫ ਪੰਥ ਹੀ ਕਰ ਸਕਦਾ ਹੈ। ਇੱਥੇ ਸਰਕਾਰ ਤਕਨੀਕੀ ਤੌਰ ਤੇ ਗਲਤ ਹੋ ਗਈ। ਕਸਟੋਡੀਅਨ ਦੇ ਫਰਜ਼ ਅਤੇ ਜ਼ਿੰਮੇਵਾਰੀਆਂ ਤੈਅ ਕਰਨ ਤੇ ਵੀ ਇਤਰਾਜ਼ ਹੈ। ਉਹਨਾਂ ਕਿਹਾ ਕਿ ਕਸਟੋਡੀਅਨ ਦੀ ਜ਼ਿੰਮੇਵਾਰੀ ਉਸ ਦੀ ਸੁਰੱਖਿਆ ਕਰਨੀ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰੀਕੇ ਨਾਲ ਰੱਖਣਾ ਹੈ, ਇਹ ਵਿਧਾਨ ਸਭਾ ਤੈਅ ਨਹੀਂ ਕਰੇਗੀ। ਇਹ ਤੈਅ ਕਰਨ ਦਾ ਹੱਕ ਵੀ ਪੰਥ ਦਾ ਹੈ, ਇਹ ਤੁਹਾਡਾ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਤੁਸੀਂ ਸਿਰਫ ਇਹ ਸੁਝਾਅ ਦੇ ਸਕਦੇ ਸੀ ਕਿ ਅਕਾਲ ਤਖਤ ਇਸ ਤਰ੍ਹਾਂ ਕਰੇ। ਜਥੇਦਾਰ ਗੜਗਾਜ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਕਿਹਾ ਕਿ ਬੇਅਦਬੀ ਤੋਂ ਇਲਾਵਾ ਜੋ ਕੁਝ ਲਿਖਿਆ ਗਿਆ ਉਹ ਕਿਸ ਲਈ ਹੈ। ਇਸ ਵਿੱਚ ਵੀ ਤੁਸੀਂ ਇਹ ਨਹੀਂ ਲਿਖਿਆ ਕਿ ਜੇ ਕੋਈ ਹਾਦਸਾ ਹੋ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਸ ਪ੍ਰਾਪਰਟੀ ਨਹੀਂ ਬਣਾਇਆ ਜਾਵੇਗਾ। ਤੋ ਜਿਹੜੇ ਜਿੱਥੇ ਪੰਥ ਦੇ ਕੰਮਾਂ 'ਚ ਦਖਲ ਆ, ਦੋਵਾਂ ਥਾਵਾਂ ਤੇ ਕਸਟੋਡੀਅਨ ਦੀਆਂ ਪੂਰੀਆਂ ਮੱਦਾਂ ਬਿਲਕੁਲ ਹਟਣੀਆਂ ਚਾਹੀਦੀਆਂ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਬੀੜ ਸ਼ਬਦ ਸਾਡੇ ਸਿੱਖ ਇਤਿਹਾਸ 'ਚ ਵੀ ਹੈਗਾ, 100 ਵਾਰੀ ਤੋਂ ਵੱਧ ਸਿੱਖ ਇਤਿਹਾਸ ਦੇ ਸਰੋਤਾਂ 'ਚ ਅਸੀਂ ਸਰੂਪ ਵੀ ਕਹਿੰਦੇ ਆ, ਪਰ ਕੋਈ ਵਿਧਾਨ ਸਭਾ ਸਿੱਖਾਂ ਦੀ ਸ਼ਬਦਾਵਲੀ ਤੈਅ ਕਰੇ, ਇਹ ਗੱਲ ਬਰਦਾਸ਼ਤਯੋਗ ਨਹੀਂ। ਇਹ ਗੱਲ ਵੀ ਹੋਈ। ਯੂਨੀਕ ਨੰਬਰ ਦੇ ਬਾਰੇ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਆ ਕਿ ਬੀੜ ਬਾਬਤ ਕੋਈ ਵੀ ਫੈਸਲਾ ਪੰਥ ਕਰ ਸਕਦਾ ਗੁਰਮਤਾ ਕਰਕੇ। ਉਹ ਰਹਿਤ ਮਰਿਆਦਾ ਮੁਤਾਬਕ ਉਹਨਾਂ ਨੂੰ ਦੱਸਿਆ, ਫਿਰ ਉਹ ਵੈਬਸਾਈਟ ਤੇ ਪਾਉਣ ਵਾਲੀ ਗੱਲ ਆ। ਇਹਨਾਂ ਸਾਰੀਆਂ ਗੱਲਾਂ ਤੇ ਇੱਕ ਗੱਲ ਮੈਂ ਵਿਸ਼ੇਸ਼ ਕਹੀ ਉਹਨਾਂ ਨੂੰ, ਇਹ ਗੱਲ ਇਹ ਗਈ ਵੀ ਇੱਕ ਗੱਲ ਜ਼ਰੂਰ ਪਾਓ ਕਾਨੂੰਨ 'ਚ, ਜੇ ਤੁਸੀਂ ਬੇਅਦਬੀਆਂ ਦੀ ਜੜ ਤੱਕ ਜਾਣਾ। ਉਹ ਗੱਲ ਇਹ ਆ ਕਿ ਕੋਈ ਵੀ ਸਿੱਖ ਵਿਰੋਧੀ ਡੇਰਾ, ਉਹਦਾ ਪੈਰੋਕਾਰ ਗੁਰੂ ਗ੍ਰੰਥ ਸਾਹਿਬ ਦੀ ਮਿੱਥ ਕੇ ਬੇਅਦਬੀ ਕਰਦਾ ਤਾਂ ਉਹ ਡੇਰੇ ਦੇ ਪੈਰੋਕਾਰ ਦੇ ਨਾਲ ਡੇਰਾ ਮੁਖੀ ਤੇ ਪਰਚਾ ਹੋਵੇ, ਇਹ ਮੱਦ ਵੀ ਪਾਓ। ਔਰ ਮੈਨੂੰ ਬੜੀ ਖੁਸ਼ੀ ਆ ਕਿ 5 ਜਕਾਰੇ 5 ਸਿੰਘ ਸਾਹਿਬਾਨਾਂ ਵੱਲੋਂ ਲਾਏ ਗਏ। ਜਿੰਨੇ ਵੀ ਐਮਐਲਏ ਜਾਂ ਕੈਬਨਿਟ ਸੀ, ਉਹਨਾਂ ਨੇ ਬੜੀ ਅਧੀਨਗੀ ਦੇ ਨਾਲ ਹਰ ਗੱਲ ਨੂੰ ਮੰਨਿਆ, ਸੁਣਿਆ ਔਰ ਬੜੀ ਅਧੀਨਗੀ ਦੇ ਨਾਲ ਉਹਨਾਂ ਨੇ ਬਾਹਾਂ ਖੜੀਆਂ ਕਰਕੇ ਪ੍ਰਵਾਨਗੀ ਦਿੱਤੀ ਕਿ 1 ਮਹੀਨੇ ਦੇ ਅੰਦਰ ਇਹ ਜੋ ਵੀ ਸੋਧਾਂ ਵਾ ਜਾਂ ਉਹਦੇ 'ਚ ਕੁਝ ਨਵੀਆਂ ਚੀਜ਼ਾਂ ਵਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਮੰਦਭਾਗੀ ਘਟਨਾ ਹੋ ਜੇ ਤਾਂ ਸਰੂਪ ਕੇਸ ਦੇ ਵਿੱਚ ਕੇਸ ਪ੍ਰਾਪਰਟੀ ਨਹੀਂ ਬਣੂਗਾ, ਉਹ ਨੇੜੇ ਗੁਰਦੁਆਰਾ ਸਾਹਿਬ ਜਾਊਗਾ, ਸਿੱਖ ਵੇਖਣਗੇ। ਤੋਂ ਸਿਰਫ ਇੱਕ ਗੱਲ ਦੇ ਉੱਤੇ ਗੱਲ ਰਹਿ ਗਈ ਵੀ ਜਿਹੜਾ ਬੇਅਦਬੀ ਦਾ ਦੋਸ਼ੀ ਆ ਉਹਨੂੰ ਸਜ਼ਾ ਦਿਓ, ਕੋਈ ਗੱਲ ਨਹੀਂ, ਪਰ ਇਹਦੇ ਤੋਂ ਇਲਾਵਾ ਜਿਹੜੀਆਂ ਅਗਲੀਆਂ ਗੱਲਾਂ, ਇਹ ਇਤਰਾਜ਼ ਜਿਹੜੇ ਆ ਉਹਨਾਂ ਨੇ ਕਿਹਾ ਵੀ ਠੀਕ ਆ। ਉਹਨਾਂ ਨੇ ਜਕਾਰੇ ਦਾ ਜਵਾਬ ਦਿੱਤਾ, ਬਾਹਾਂ ਖੜੀਆਂ ਕੀਤੀਆਂ ਸਾਰਿਆਂ ਨੇ। ਮੈਨੂੰ ਲੱਗਦਾ ਕੋਈ ਨਹੀਂ ਵੀ ਜਿਹਨੇ ਬਾਹਾਂ ਨਾ ਖੜੀ ਕੀਤੀ ਹੋਵੇ, 2 ਬਾਹਾਂ ਖੜੀਆਂ ਕੀਤੀਆਂ ਔਰ ਫਿਰ ਅਰਦਾਸ ਵੀ ਹੋਈ ਆ। ਫਿਰ ਸਾਰਿਆਂ ਨੇ ਇਕੱਠਿਆਂ ਬਹਿ ਕੇ ਲੰਗਰ ਵੀ ਛਕਿਆ ਔਰ ਉਹ ਸਾਰੇ ਗੱਲ ਕਰਕੇ ਵੀ 1 ਮਹੀਨੇ ਦੇ ਵਿੱਚ ਇਹ ਗੱਲਾਂ ਜਿਹੜੀਆਂ ਵਾ, ਜੋ ਵੀ ਅਕਾਲ ਤਖਤ ਸਾਹਿਬ ਦੇ ਇਤਰਾਜ਼ ਆ, ਇਹ ਦੂਰ ਕੀਤੇ ਜਾਣਗੇ। ਮੈਨੂੰ ਅੱਜ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਗੁਰੂ ਦਾ ਸ਼ੁਕਰਾਨਾ ਕਰਾਂ, ਕਿਉਂਕਿ
ਜਿਹੜੇ ਲੋਕ ਆ ਉਹ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਈ ਆਈਟੀ ਸੈੱਲ ਦੇ ਲੱਗੇ ਹੋਏ ਆ, ਪਤਾ ਨਹੀਂ ਇਹ ਪ੍ਰਾਣੀ ਕਿੱਥੋਂ ਆ ਗਏ ਆ, ਇਹ ਗਾਲੀ ਗਲੋਚ ਤੇ ਪਤਾ ਨਹੀਂ ਕੀ ਕੁਛ ਬੋਲ ਰਹੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਮਲਿਓ ਇਹ ਸ਼੍ਰੀ ਅਕਾਲ ਤਖਤ ਸਾਹਿਬ ਆ। ਤੁਸੀਂ ਕੋਈ ਵੀ ਸੱਚੀ ਸੁੱਚੀ ਭਾਵਨਾ ਦੇ ਖਿਲਾਫ ਸ਼ਬਦ ਲਿਖੋਗੇ ਤੁਹਾਡੀਆਂ ਪੀੜ੍ਹੀਆਂ ਨੂੰ ਲਿਖਾ ਦੇਣਾ ਪੈਣਾ ਵਾ। ਪਰ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਇਹ ਨਵੇਂ ਪ੍ਰਾਣੀ ਜਿਹੜੇ ਪੈਦਾ ਹੋਏ ਗਾਲੀ ਗਲੋਚ ਵਾਲੇ ਪੰਜਾਬ ਦਾ ਖਾਕਾ ਹੀ ਨਹੀਂ ਹੈਗਾ ਗਾਲੀ ਗਲੋਚ ਦਾ, ਇਹਨਾਂ ਨੂੰ ਮਹਾਰਾਜ ਸਮੱਤ ਵੀ ਦਵੇ। ਬਾਕੀ ਮੈਨੂੰ ਹੈਰਾਨੀ ਹੋਈ ਕਿ ਬਿਨਾਂ ਪੜ੍ਹੇ ਇਹਦੇ ਸੰਜੀਦਾ ਮਸਲੇ ਤੇ ਕਾਨੂੰਨ ਪਾਸ ਕਰਨਾ ਇੱਕ ਵੱਡੀ ਅਣਗਹਿਲੀ ਸੀ, ਜਿਹਨੂੰ ਅੱਜ ਉਹਨਾਂ ਨੇ ਪ੍ਰਵਾਨ ਕਰ ਲਿਆ ਔਰ 1 ਮਹੀਨੇ ਦੇ ਵਿੱਚ ਉਹ ਦੂਰ ਕਰਨਗੇ। ਬਾਕੀ ਮੈਂ ਗੁਰੂ ਦਾ ਜਿੰਨਾ ਸ਼ੁਕਰਾਨਾ ਕਰਾਂ, ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਮੈਂ ਉਦੋਂ ਵੀ ਕਿਹਾ, ਮੈਂ ਹੁਣ ਵੀ ਕਹਿਣਾ, ਇੱਥੇ ਬਹਿਣ ਵਾਲਾ ਬੰਦਾ ਜਿਹੜਾ ਮਰਜ਼ੀ ਹੋਵੇ, ਮਗਰ ਤਾਕਤ ਗੁਰੂ ਦੀ ਆ ਤੇ ਪੰਥ ਦੀ ਆ। ਔਰ ਜਦੋਂ ਤਾਕਤ ਗੁਰੂ ਦੀ ਆ ਤੇ ਗੁਰੂ ਦੀ ਕਲਾ ਵਰਤਦੀ ਆ, ਅੱਜ ਸਾਰਾ ਕੁਝ ਹੋਇਆ ਔਰ ਚੰਗੇ ਮਾਹੌਲ ਦੇ ਵਿੱਚ ਹੋਇਆ। ਜੋ ਵੀ ਇਹ ਗੱਲ ਹੈਗੀ ਵੀ ਟਕਰਾਅ ਹੋਣਾ, ਜੇ ਹੋਣਾ, ਭਾਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬੰਦੇ ਸੀ, ਪਰ ਸੰਜੀਦਾ ਮਾਹੌਲ ਦੇ ਵਿੱਚ ਗੱਲਬਾਤ ਹੋਈ। ਇਸ ਗੱਲੋਂ ਮੈਂ ਸਮਝਦਾ ਭਾਵੇਂ ਅਕਾਲੀ ਦਲ ਦੇ ਐਮਐਲਏ ਆ, ਭਾਵੇਂ ਕਾਂਗਰਸ ਦੇ ਆ ਤੇ ਭਾਵੇਂ ਆਪ ਦੇ ਆ, ਉਹਨਾਂ ਸਾਰਿਆਂ ਨੇ ਇੱਕ ਚੰਗੀ ਸਾਰਥਕ ਸੋਚ ਦੇ ਨਾਲ ਇੱਥੇ ਗੱਲਬਾਤ ਕੀਤੀ, ਜਿਹਦਾ ਨਤੀਜਾ ਇਹ ਆ ਕਿ ਬੇਅਦਬੀ ਕਾਨੂੰਨ ਵਾਲੇ ਮਸਲੇ ਦਾ ਅੱਜ ਹੱਲ ਜਿਹੜਾ ਵਾ ਉਹ ਹੋ ਗਿਆ। ਇਹ ਵੀ ਗੱਲ ਕਹਿ ਦਿੱਤੀ ਗਈ ਕਿ ਜਿੰਨਾ ਚਿਰ ਤੱਕ ਇਹ ਸੋਧਾਂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਇਹ ਜਿਹੜਾ ਕਾਨੂੰਨ ਆ ਇਹਨੂੰ ਹੋਲਡ ਕੀਤਾ ਜਾਵੇ, ਉਹਨਾਂ ਚਿਰ ਤੱਕ ਇਹ ਲਾਗੂ ਨਹੀਂ ਹੋਊਗਾ। ਕਿਉਂਕਿ ਅਕਾਲ ਤਖਤ ਸਾਹਿਬ ਇਹਦੀ ਮਾਣ ਮਰਿਆਦਾ, ਪੰਥ ਦੇ ਹਿੱਤ, ਇਹਦੇ ਨਾਲ ਜਿੰਨਾ ਚਿਰ ਤੱਕ ਸਾਡੇ ਸਾਹ ਵਾ ਕਦੀ ਸਮਝੌਤਾ ਨਹੀਂ ਹੋਊਗਾ। ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਲਈ ਫਸੀਲ ਸਾਹਮਣੇ ਸਿਰ ਕਟਵਾ ਸਕਦੇ ਆ, ਪਰ ਜੇ ਕੋਈ ਆਖੇ ਕਿ ਵੀ ਆਪਾਂ ਝੁਕਾ ਦਾਂਗੇ, ਇਹ ਅਸੀਂ ਕਦੀ ਪ੍ਰਵਾਨ ਨਹੀਂ ਕਰਨਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲਿਆਂ ਨਾਲ ਜੁੜੇ ਕਾਨੂੰਨ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੇਸ਼ੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਕਾਨੂੰਨ ਨੂੰ ਡੂੰਘਾਈ ਨਾਲ ਪੜ੍ਹਿਆ ਹੀ ਨਹੀਂ ਸੀ ਅਤੇ ਨਾ ਹੀ ਇਸ ਸੰਬੰਧੀ ਕੋਈ ਠੋਸ ਸੁਝਾਅ ਦਿੱਤੇ ਗਏ। ਉਨ੍ਹਾਂ ਮੁਤਾਬਕ ਧਾਰਮਿਕ ਮਾਮਲੇ ਨਾਲ ਜੁੜੇ ਕਾਨੂੰਨ ਨੂੰ ਪੂਰੀ ਸਮਝ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਿਆਂਦਾ ਜਾਣਾ ਚਾਹੀਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ 1959 ਦੇ ਨਹਿਰੂ ਮਾਸਟਰ ਤਾਰਾ ਸਿੰਘ ਸਮਝੌਤੇ ਦੀ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਜੁੜੇ ਫੈਸਲਿਆਂ ਤੋਂ ਬਾਅਦ ਸਿੱਖ ਸੰਸਥਾਵਾਂ ਅਤੇ ਪੰਥਕ ਧਿਰਾਂ ਨਾਲ ਸਲਾਹ ਮਸ਼ਵਰਾ ਜ਼ਰੂਰੀ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਬੇਅਦਬੀ ਕਾਨੂੰਨ ਲਈ ਕੋਈ ਵਿਸਥਾਰਪੂਰਵਕ ਖਰੜਾ ਜਾਂ ਸਾਂਝੇ ਸੁਝਾਅ ਸਾਹਮਣੇ ਨਹੀਂ ਆਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਅੱਜ ਵੀ 2015 ਦੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਨਾ ਮਿਲਣ ਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਨਵਾਂ ਕਾਨੂੰਨ ਬਣਾਉਣ ਨਾਲ ਲੋਕਾਂ ਦਾ ਭਰੋਸਾ ਬਹਾਲ ਨਹੀਂ ਹੋਵੇਗਾ, ਬਲਕਿ ਪੁਰਾਣੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰਨਾ ਅਤੇ ਇਨਸਾਫ ਯਕੀਨੀ ਬਣਾਉਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 188ਵੀਂ ਬਰਸੀ ਮੌਕੇ ਰੂਪਨਗਰ ਦੀ ਚੌਂਕੀ ਸਰਕਾਰੀ ਖਾਲਸਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਦੀ ਸ਼ੁਰੂਆਤ ਚੌਂਕੀ ਸਰਕਾਰੀ ਖਾਲਸਾ ਵਿਖੇ ਅਰਦਾਸ ਨਾਲ ਕੀਤੀ ਗਈ, ਜਿਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਰੋਪੜ ਵਿਖੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਸਥਾਪਿਤ ਸਰਕਾਰੀ ਖਾਲਸਾ ਨਿਆਂ, ਧਾਰਮਿਕ ਆਜ਼ਾਦੀ ਅਤੇ ਸਰਬ ਸਾਂਝੀਵਾਲਤਾ ਦੀ ਇੱਕ ਇਤਿਹਾਸਕ ਮਿਸਾਲ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖਾਲਸਾ ਰਾਜ ਦੇ ਇਤਿਹਾਸ ਅਤੇ ਪੰਜਾਬ ਦੀ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਚੌਂਕੀ ਸਰਕਾਰੀ ਖਾਲਸਾ ਵਰਗੀਆਂ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ। ਇਸ ਦੌਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਨੇ ਚੌਂਕੀ ਸਰਕਾਰੇ ਖਾਲਸਾ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਥਾਨ ਖਾਲਸਾ ਰਾਜ ਦੀ ਰਾਜਨੀਤਿਕ ਅਤੇ ਫੌਜੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਇੱਕ ਮਜ਼ਬੂਤ ਅਤੇ ਖੁਸ਼ਹਾਲ ਰਾਜ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਜ਼ਰੂਰੀ ਹੈ।
ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਸੀਨੀਅਰ ਆਗੂ, ਜ਼ਿਲ੍ਹਾ ਪ੍ਰਧਾਨ, ਯੂਥ ਵਿੰਗ ਅਤੇ ਇਸਤਰੀ ਵਿੰਗ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਵੱਲੋਂ ਹਲਕਾ ਤਰਨਤਾਰਨ ਅਤੇ ਖਡੂਰ ਸਾਹਿਬ ਲਈ ਨਵੇਂ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਦਿਆਂ ਖਾਲਸਾ ਰਾਜ ਦੀ ਇਤਿਹਾਸਕ ਵਿਰਾਸਤ ਦੀ ਰੱਖਿਆ ਅਤੇ ਪੰਜਾਬ ਦੇ ਇਤਿਹਾਸ ਨੂੰ ਅੱਗੇ ਲਿਜਾਣ ਦਾ ਸੰਕਲਪ ਲਿਆ ਗਿਆ। ਅੱਜ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੀਟਿੰਗ ਹੋਈ ਸੀਗੀ ਉਸ ਸੰਬੰਧੀ ਜਿੱਥੇ ਉਰੇ ਤੋਪ ਰੱਖੀ ਗਈ ਸੀ ਸਤਲੁਜ ਦੇ ਦਰਿਆ ਦੇ ਉੱਤੇ, ਉਹਨਾਂ ਦੇ ਮੀਟਿੰਗ ਨੂੰ ਸਿਕਿਉਰ ਕਰਨ ਵਾਸਤੇ ਉੱਥੇ ਅਸੀਂ ਅਰਦਾਸ ਕੀਤੀ ਹੈ ਖਾਲਿਸਤਾਨ ਦੀ ਮੁੜ ਬਹਾਲੀ ਆਪਣੇ ਸਿੱਖ ਰਾਜ ਦੀ। ਜਿੱਥੇ ਸਾਡੇ ਨਾਲ ਵਿਤਕਰੇ ਲਗਾਤਾਰ ਭਾਰਤ ਕਰਦੀ ਆਈ ਹੈ, 1984 ਤੇ ਦਰਬਾਰ ਸਾਹਿਬ ਤੇ ਹਮਲੇ ਹੋਏ ਆ, ਅਸੀਂ ਅੱਜ ਯਾਦ ਕੀਤਾ ਹੈਗਾ ਉਹ ਧਰਮੀ ਫੌਜੀਆਂ ਨੇ ਜਿਹੜੇ ਸਿਖਲਾਈ ਦੇ ਰੈਜੀਮੈਂਟ ਸੀਗੇ, ਸਿੱਖ ਰੈਜੀਮੈਂਟ ਸੀ, ਪੰਜਾਬ ਰੈਜੀਮੈਂਟ ਸੀ, RTC, ਜਿਨ੍ਹਾਂ ਨੇ ਆਪਣੇ ਚਾਲੇ ਗੁਰੂ ਸਾਹਿਬ ਦੇ ਦਰਬਾਰ ਕੰਨੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਵੱਲ ਪਾਏ ਸੀਗੇ। ਉਹਨਾਂ ਨੂੰ ਅਸੀਂ ਆਏ 11 ਤਰੀਕ ਜੂਨ 11 ਨੂੰ ਅਸੀਂ ਅਰਦਾਸ ਅਕਾਲ ਤਖਤ ਸਾਹਿਬ ਤੇ ਕਰਾਂਗੇ ਔਰ ਇਹ ਅਸੀਂ ਅੱਜ ਪ੍ਰਣ ਕਰਦੇ ਹਾਂ। ਖਾਲਸਾਈ ਸੋਚ ਅੱਜ ਫਿਰ ਮੁੜ ਹਮਲੇ ਤੇ ਆਈ ਹੋਈ ਹੈ, ਜਿੱਥੇ ਸਾਡੀਆਂ ਸੰਸਥਾਵਾਂ ਜਿਹੜੀਆਂ ਗੁਰੂ ਘਰਾਂ ਨੂੰ ਸੰਭਾਲਣ ਵਾਸਤੇ ਸੀ ਉਹਦੇ ਉੱਤੇ ਸਰਕਾਰ ਨੇ ਜਿਵੇਂ ਨੰਦੇੜ ਸਾਹਿਬ ਦੇ ਉੱਤੇ ਬਹੁਤ ਵੱਡੇ ਹਮਲੇ ਕਰਕੇ ਉੱਥੋਂ ਸਿੱਖਾਂ ਦੀ ਬੋਲਬਾਲੀ ਕੱਢ ਕੇ ਉਹ ਐਕਟ ਤਬਦੀਲ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਜਿੱਥੇ ਸਾਡੇ ਤਖਤ ਦੇ ਜਥੇਦਾਰ ਹੈਗੇ ਆ ਉਹਦੇ ਉੱਤੇ ਵੀ ਕਬਜ਼ਾ BJP RSS ਨੇ ਕੀਤਾ ਹੋਇਆ ਔਰ SGPC ਦੇ ਜਿਹੜੇ ਚੋਣ ਹੈ ਉਹ ਬਿਲਕੁਲ ਰੱਦ ਕੀਤੇ ਹੋਏ ਆ। ਇਹ ਸਾਰੇ ਹਮਲੇ ਸਾਡੀਆਂ ਸੰਸਥਾਵਾਂ ਤੇ ਹੈ ਤਾਂ ਕਿ ਬੋਲ ਨਾ ਸਕਣ। ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਜਿਹੜੇ ਵੰਦੇ ਮਾਤਰਮ ਦੇ ਗਾਇਨ ਹੈ ਉਹਦੇ ਵਿੱਚ ਭਾਰਤ ਨੂੰ ਮਾਂ ਦੇ ਰੂਪ 'ਚ ਅੱਗੇ ਉਸ ਮਾਂ ਨੂੰ ਦੁਰਗਾ ਦਾ ਰੂਪ 10 ਬਾਹਾਂ ਵਾਲੀ ਦਾ ਦੱਸ ਕੇ ਤੇ ਹੋਰ ਦੇਵੀਆਂ ਦੇਵਤਿਆਂ ਦਾ ਰੂਪ ਦੱਸ ਕੇ ਬੁੱਤ ਪੂਜਾ ਦੇ ਰੂਪ ਦੇ ਵਿੱਚ ਸਾਨੂੰ ਉਸ ਨੂੰ ਪੂਜਣ ਦਾ ਕਿਹਾ ਹੈ, ਜਦ ਕਿ ਪਹਿਲੀ ਪੌੜੀ ਸਾਨੂੰ ਏਕ ਓਂਕਾਰ ਨਾਲ ਜੋੜਦੀ ਹੈ। ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ, ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਹਾਂ, ਹੋਰ ਅਸੀਂ ਕਿਸੇ ਚੀਜ਼ ਨੂੰ ਨਹੀਂ ਮੰਨਦੇ। ਸਾਡੇ ਬੱਚਿਆਂ ਦਾ ਧਰਮ ਤਬਦੀਲ ਕਰਨ ਤੇ ਇਹ ਦੇਸ਼ ਆਇਆ ਹੋਇਆ ਜੋ ਧਾਰਾ 25 'ਚ ਵੀ ਦਿਖਦਾ ਹੈਗਾ ਔਰ ਸਾਨੂੰ ਵੱਢ ਕੇ ਮਾਰ ਕੇ ਜਸਵੰਤ ਸਿੰਘ ਖਾਲੜਾ ਵਰਗੇ, ਹਰਦੀਪ ਸਿੰਘ ਨਿੱਜਰ ਵਰਗੇ, ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਹਮਲੇ ਕਰਕੇ ਸਾਡੇ ਜਿਹੜੇ ਹੱਕ ਟੂ ਵੇਅਰ ਐਂਡ ਕੈਰੀ ਸ੍ਰੀ ਸਾਹਿਬ ਉਹ ਵੀ ਬੰਦ ਕਰਕੇ ਨੰਦੇੜ ਸਾਹਿਬ ਦੇ ਉੱਤੇ ਦੇਸ਼ ਨੇ ਸਾਡੇ ਹਥਿਆਰਾਂ ਦੇ ਉੱਤੇ ਪਾਬੰਦੀਆਂ ਲਾਉਣ ਦੇ ਬਹੁਤ ਵੱਡੇ ਚਾਲਾਂ ਚੱਲੀਆਂ ਔਰ ਥਾਂ ਸਾਨੂੰ ਕੋ ਕੇ ਤਸੀਹੇ ਮਾਰ ਕੇ ਇਹ ਕਰ ਰਹੇ ਹੈਗੇ ਆ। ਸੋ ਅੱਜ ਲੋੜ ਹੈ ਸਾਨੂੰ ਮੁੜ ਵਿਚਾਰ ਕਰਨ ਦੀ ਕਿ ਆਪਾਂ ਉਸ ਗੁਲਾਮੀ 'ਚ ਨਾ ਰਹੀਏ, ਆਜ਼ਾਦ ਰਹੀਏ ਜਿਵੇਂ ਸਾਡੇ ਗੁਰੂਆਂ ਨੇ ਸਿਖਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਇੱਕ ਰਾਜ ਦੇ ਕੇ ਸਾਨੂੰ ਇੱਕ ਚਿੰਨ੍ਹ ਦਿੱਤਾ ਹੈਗਾ। ਸੋ ਅੱਜ ਉਸ ਚਿੰਨ੍ਹ ਦੇ ਵਧਣ ਵੱਲ ਅਸੀਂ ਵਚਨ ਕਰਦੇ ਇਸ ਧਰਤੀ ਦੇ ਉੱਤੇ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਖਾਲਸੇ ਦਾ ਰਾਜ ਪ੍ਰਾਪਤ ਕਰਕੇ ਖਾਲਿਸਤਾਨ ਬੇਗਮਪੁਰਾ ਰਾਜ ਉਰੇ ਸਥਾਪਿਤ ਕਰਨਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਣ ਲਈ ਸਾਬਕਾ ਵਿਧਾਇਕ, ਮੌਜੂਦਾ ਵਿਧਾਇਕ ਅਤੇ ਸੰਸਥਾ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਇਸ ਮੌਕੇ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਜਿਹੜੇ ਲੋਕਾਂ ਨੇ ਨਹੀਂ ਮੰਨਿਆ, ਚਾਹੇ ਉਹ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਹੋਣ, ਉਹਨਾਂ ਖਿਲਾਫ ਜਥੇਦਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਅਤੇ ਅਸੀਂ ਜਥੇਦਾਰ ਦਾ ਹੁਕਮ ਮੰਨਾਂਗੇ। ਉਹਨਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਆਗੂ ਨੂੰ ਅਕਾਲ ਤਖਤ ਸਾਹਿਬ ਨਾਲ ਮੱਥਾ ਨਹੀਂ ਲਗਾਉਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ। ਦੇਖੋ ਹੁਣ CM ਸਾਹਿਬ ਨੂੰ ਵੀ ਕਰਨਾ ਚਾਹੀਦਾ, ਉਹਨਾਂ ਦਾ ਜਿਹੜਾ ਉਹ ਇੱਕ ਵੱਖਰਾ ਮਸਲਾ ਵਾ ਨਾ, ਉਹ ਮਸਲਾ ਵੀ ਹੱਲ ਹੋਣਾ ਚਾਹੀਦਾ। ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਗਲਤੀ ਮੰਨ ਕੇ ਇਸ ਮਸਲੇ ਦਾ, ਮੈਂ ਜਥੇਦਾਰ ਸਾਹਿਬ ਨੂੰ ਪੁੱਛਿਆ ਅੱਜ ਵੀ ਤੁਸੀਂ ਇੱਕ ਪਾਸੇ ਕਿਹਾ ਵੀ ਤੁਸੀਂ ਉਹਨਾਂ ਨਾਲ ਕੋਈ ਸਾਂਝ ਨਹੀਂ ਰੱਖਣੀ ਤੇ ਹੁਣ ਬਿੱਲ ਪਾਸ ਕਿੱਦਾਂ ਕਰਨਾ, ਮੈਂ ਉਹਨਾਂ ਨੂੰ ਪੁੱਛਿਆ ਗੱਲ ਆ ਵੀ ਹੁਣ ਸਾਨੂੰ ਦੱਸੋ ਵੀ ਉਹਨਾਂ ਨਾਲ ਤੁਸੀਂ ਕਿਹਾ ਤੁਸੀਂ ਸੰਬੰਧ ਨਹੀਂ ਰੱਖਣਾ ਤੇ ਅਸੀਂ ਉਹਦੇ 'ਚ ਕਿੱਦਾਂ ਅਪੀਅਰ ਹੋਣਾ ਵਿਧਾਨ ਸਭਾ ਦੇ ਵਿੱਚ। ਉਹ ਕਹਿੰਦੇ ਉਹਨਾਂ ਨੂੰ ਵੀ ਹੱਲ ਕਰਨਾ ਚਾਹੀਦਾ। ਮੈਂ ਕਹਿੰਦਾ ਅਸੀਂ ਥੋੜੀ ਕਹਿ ਸਕਦੇ ਹਾਂ ਪਰ ਇਹ ਦੁਬਾਰਾ ਫਿਰ ਅਸੀਂ ਇਜਾਜ਼ਤ ਲਵਾਂਗੇ ਜਦੋਂ ਵੀ ਜੇ CM ਸਾਹਿਬ ਨੇ ਉਸ ਵਿਧਾਨ ਸਭਾ 'ਚ ਹੋਣਾ ਤੇ ਸਾਨੂੰ ਇਧਰੋਂ ਰੋਕ ਲੱਗੀ ਉਹਨਾਂ ਦੇ ਫਿਰ ਅਸੀਂ ਤਾਂ ਦੁਬਾਰਾ ਇਜਾਜ਼ਤ ਲੈ ਲਾਂਗੇ। ਮੈਂ ਪੁੱਛਿਆ ਇਸ ਗੱਲ ਦਾ ਪਰ ਉਹਨੇ ਕਿਹਾ ਵੀ ਉਹ ਵੀ ਮਸਲਾ ਨਿਬੇੜ ਲੈਣ। ਮੈਂ ਤਾਂ ਉਹਨਾਂ ਨੇ ਨਿਬੇੜਨਾ, ਸਾਡੇ ਕਹਿਣ ਨਾਲ ਥੋੜੀ ਮਸਲਾ ਹੋਣਾ। ਜਿਹੜਾ ਕਥਿਤ ਵੀਡੀਓ ਵਾਲਾ ਜਿਹੜਾ ਮਸਲਾ ਜੋ ਵੀ ਦੇਖੋ ਉਹਦੇ ਵਿੱਚ ਇੱਕ ਗੱਲ ਕਹੀ ਗਈ ਆ ਨਾ ਵੀ ਤੁਸੀਂ ਕਿਸੇ ਨੇ ਉਹਨਾਂ ਦੇ ਨਾਲ ਸੰਬੰਧ ਨਹੀਂ ਰੱਖਣਾ ਨਾ, ਉਹ ਹੁਣ ਅਸੀਂ ਫਿਰ ਉਹ ਬਿੱਲ ਕਿੱਦਾਂ ਪਾਸ ਕਰਾਂਗੇ?
ਇੱਕ ਇਸ਼ੂ ਆ ਗਿਆ ਨਾ ਵੱਡਾ, ਤੇ ਮੈਂ ਇਹ ਗੱਲ ਜਥੇਦਾਰ ਜੀ ਨਾਲ ਧਿਆਨ ਦੇ ਵਿੱਚ ਲਿਆਂਦੀ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਵੀ ਗਲਤੀ ਮੰਨ ਕੇ ਮਸਲਾ ਹੱਲ ਕਰਨਾ ਚਾਹੀਦਾ। ਉਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ ਨਾ, ਅਸੀਂ ਖੁੱਲ ਗਿਆ ਸਰਕਾਰ ਵਾਸਤੇ ਵੀ ਕਿ ਜਿਹੜੇ ਅਸੀਂ ਕਾਨੂੰਨ ਨੂੰ ਲੈ ਕੇ ਤਾਂ ਮੰਨ ਗਏ ਕਿ ਜਿਹੜੀਆਂ ਕਮੀਆਂ ਨੇ ਪੜਿਆ ਨਹੀਂ ਬਹੁਤ ਸਾਰੇ ਐਮਐਲਏ। ਨਹੀਂ ਦੇਖੋ ਕੁਝ ਜਿਹੜੇ ਫੈਕਟਸ ਜਿਹੜੇ ਜਥੇਦਾਰ ਜੀ ਧਿਆਨ 'ਚ ਲਿਆਂਦੇ ਆ, ਕਿਉਂਕਿ ਉਹਨਾਂ ਦਾ ਧਾਰਮਿਕ ਖੇਤਰ ਹੈਗਾ ਨਾ, SGPC ਦਾ ਖੇਤਰ ਹੈਗਾ, ਸੋ ਉਹਦੇ ਵਿੱਚ ਸਰਕਾਰਾਂ ਨੂੰ ਵੈਸੇ ਜਿਸ ਤਰ੍ਹਾਂ ਹੁਣ ਮਹਾਰਾਸ਼ਟਰ ਦੇ ਵਿੱਚ ਵੀ ਅਸੀਂ ਰੌਲਾ ਪਾਉਂਦੇ ਹਾਂ, ਤਾਂ ਇੱਥੇ ਵੀ ਸਰਕਾਰ ਨੂੰ ਮੈਂ ਸਪੀਕਰ ਸਾਹਿਬ ਨੂੰ ਕਿਹਾ ਵੀ ਇਹ ਮਸਲਾ ਜਦੋਂ CM ਸਾਹਿਬ ਦੇ ਲੈਵਲ ਤੇ ਹੱਲ ਹੋ ਜਾਂਦਾ, ਜਦੋਂ ਬੁਲਾਇਆ ਗਿਆ ਸੀ, ਤੁਹਾਨੂੰ ਬੁਲਾਇਆ ਗਿਆ ਸੀ, ਉਦੋਂ ਹੀ ਹੱਲ ਕਰ ਲੈਂਦੇ, ਸਾਰਿਆਂ ਨੂੰ ਆਉਣ ਦੀ ਇੱਥੇ ਤੱਕ ਨੌਬਤ ਨਾ ਆਉਂਦੀ। ਸੋ ਠੀਕ, ਅਸੀਂ ਤਾਂ ਹੁਣ ਇਹਨਾਂ ਦੇ ਸਰਕਾਰ ਤੇ ਸਰਕਾਰ ਲਿਆਵੇ ਤੇ ਬਿੱਲ ਤੇ ਹਾਂ ਉੱਥੇ ਅਸੀਂ ਅਗਲੀ ਫਿਰ ਅਸੀਂ ਇਜਾਜ਼ਤ ਲੈ ਕੇ ਜੋ ਕਹਿਣਗੇ ਤਾਂ ਸੁਝਾਅ ਦੇ ਸਕਦੇ ਆ ਵੀ CM ਸਾਹਿਬ ਨੂੰ ਚਾਹੀਦਾ ਵੀ ਉਹ ਅਪਰੋਚ ਕਰਨ ਤੇ ਆਪਣੀ ਗਲਤੀ ਮੰਨ ਕੇ ਜੋ ਵੀ ਹੈਗਾ ਇਸ ਮਸਲੇ ਨੂੰ ਸੋਲਵ ਆਊਟ ਕਰ ਲੈਣ, ਅਕਾਲ ਤਖਤ ਸਾਹਿਬ ਨਾਲ ਟਕਰਾਅ ਦੀ ਨੀਤੀ ਛੱਡ ਦੇਣ। ਜੀ। ਹਾਲਾਂਕਿ ਕੱਲ ਇਸੇ ਗੱਲ ਤੇ ਸਵਾਲ ਹੈ, ਕੱਲ ਮੁੱਖ ਮੰਤਰੀ ਦਾ ਜਿਹੜਾ ਬਿਆਨ ਸੀਗਾ ਉਹ ਇਹ ਕਹਿ ਰਹੇ ਸੀ ਕਿ ਟਕਰਾਅ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਕਹਿੰਦੇ ਟਕਰਾਅ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਸਰਵੋੱਚ ਕਿਹਾ ਹੈ, ਸਰਵੋੱਚ ਕਦਮ ਹੋਰ ਅੱਗੇ ਵਧਾ ਕੇ ਇੱਧਰ ਨੂੰ ਆ ਜਾਣਾ ਚਾਹੀਦਾ। ਦੇਖੋ ਕੱਲ ਵਾਲਾ ਵੀ ਉਹਨਾਂ ਦਾ ਠੀਕ ਰਿਹਾ ਜੋ ਉਹਨਾਂ ਨੇ MLA ਸਾਰੇ ਆਏ ਨੇ, ਕੱਲ ਵਾਲਾ ਉਹ ਕਾਫੀ ਕੱਲ ਸੌਫਟ ਸੀਗੇ ਮੈਂ ਦੇਖਿਆ ਜਦੋਂ, ਤੇ ਉਹਨਾਂ ਨੂੰ ਚਾਹੀਦਾ ਵੀ ਹੁਣ ਇਹ ਟਕਰਾਅ ਦੀ ਨੀਤੀ ਨੂੰ ਖਤਮ ਕਰਨ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਉਸ ਨੂੰ ਮੰਨ ਕੇ ਇੱਥੇ ਪੇਸ਼ ਹੋ ਕੇ ਆਪਣੀ ਜੋ ਵੀ ਕੋਈ ਗਲਤੀ ਹੈਗੀ ਆ ਜਾਂ ਕੋਈ ਸਬੂਤ ਹੈਗੇ ਉਹ ਪੇਸ਼ ਕਰਕੇ, ਜੇ ਉਹ ਹੈਗੇ ਨੇ ਸੱਚੇ ਹੈਗੇ ਤਾਂ ਸਬੂਤ ਪੇਸ਼ ਕਰ ਦੇਣ, ਨਹੀਂ ਗਲਤੀ ਮੰਨ ਕੇ ਇਸ ਨੂੰ ਚੀਜ਼ ਨੂੰ ਖਤਮ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਸੰਸਥਾਵਾਂ ਪ੍ਰਤੀ ਆਪਣਾ ਦੋਹਰਾ ਚਿਹਰਾ ਸਾਹਮਣੇ ਲਿਆ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕਿਸੇ ਵੀ ਹਾਲਤ ਵਿੱਚ ਬਿੱਲ ਵਿੱਚ ਸੋਧ ਨਹੀਂ ਕੀਤੀ ਜਾਵੇਗੀ, ਪਰ ਹੁਣ ਲੋਕਾਂ ਤੇ ਪੰਥਕ ਧਿਰਾਂ ਦੇ ਦਬਾਅ ਕਾਰਨ ਸਰਕਾਰ ਨੂੰ ਆਪਣਾ ਰੁਖ ਬਦਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਪੂਰੇ ਵਿਸ਼ਵਾਸ ਨਾਲ ਐਲਾਨ ਕੀਤਾ ਸੀ ਕਿ ਬਿੱਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ, ਪਰ ਹੁਣ ਉਹੀ ਸਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣਾ ਪੱਖ ਰੱਖਣ ਲਈ ਮਜਬੂਰ ਹੋਈ ਹੈ। ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿੱਖ ਸੰਸਥਾਵਾਂ ਦੀ ਰਾਏ ਲੈਣੀ ਨਹੀਂ ਸੀ ਤਾਂ ਫਿਰ ਕਮੇਟੀਆਂ ਬਣਾਉਣ ਦਾ ਕੀ ਮਕਸਦ ਸੀ। ਖਹਿਰਾ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਆਪਣੀ ਵੱਡੀ ਗਿਣਤੀ ਦੇ ਆਧਾਰ ਤੇ ਬਿੱਲ ਨੂੰ ਜ਼ਬਰਦਸਤੀ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਜਨਤਕ ਦਬਾਅ ਕਾਰਨ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਰਾਦੇ ਅਜੇ ਵੀ ਸਾਫ਼ ਨਜ਼ਰ ਨਹੀਂ ਆ ਰਹੇ ਹਨ। What does that mean? ਬਾਹਰ ਭਗਵੰਤ ਮਾਨ ਕਿਕਲੀਆਂ ਸੁਣਾਉਂਦਾ, ਝੇਡਾਂ ਕਰਦਾ, ਇਹਨਾਂ ਨੇ ਪੂਰੀ ਫੌਜ ਰੱਖੀ ਹੋਈ ਹੈ ਜੀ ਗੈਰ ਪੰਜਾਬੀਆਂ ਦੀ, ਸੌਰੀ ਟੂ ਸੇ ਲਫ਼ਜ਼ ਭਈਏ। ਅਕਾਲ ਤਖਤ ਨੂੰ ਗਾਲਾਂ ਕਢਾਈਆਂ ਇਹਨਾਂ ਨੇ, ਸਾਡੀ ਤਨਖਾਹ ਵੀ ਪੰਜਾਬ ਦੇ ਖਜ਼ਾਨੇ ਚੋਂ ਲੈ ਰਹੇ ਨੇ। ਸੋ ਇਹ ਇਹਨਾਂ ਦੇ ਸਾਰੇ ਡਬਲ ਸਟੈਂਡਰਡਸ ਆ, ਅੱਜ ਉਹ ਡਬਲ ਸਟੈਂਡਰਡਸ ਐਕਸਪੋਜ਼ ਹੋਣੇ ਬਹੁਤ ਲਾਜ਼ਮੀ ਆ। ਪਰ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਹੁਣ ਬਣਦੇ ਨੇ, ਅਜੇ ਵੀ ਜਿਹੜੇ MLA ਗੁਰਦੀਪ ਸਿੰਘ ਸੇਖੋਂ ਆਏ ਸੀਗੇ ਉਹਨਾਂ ਦਾ ਵਤੀਰਾ ਉਹੀ ਹੈ ਵੀ ਜੇ ਕੋਈ ਅਮੈਂਡਮੈਂਟ ਹੋਊਗੀ ਤਾਂ ਠੀਕ ਹੈ, ਪਰ ਅਸੀਂ ਬੜਾ ਸੋਚ ਸਮਝ ਕੇ ਕਾਨੂੰਨ ਬਣਾਇਆ। ਤੁਸੀਂ ਇਹਨਾਂ ਦੀ ਹੈਂਕੜ ਸਮਝ ਲਓ। ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਜਿਹਨੇ ਜੋ ਜ਼ੋਰ ਲਾਉਣਾ ਲਾ ਲਓ ਜੀ, ਅਸੀਂ ਤਾਂ ਕੋਈ ਬਦਲਾਅ, ਅਸੀਂ ਤਾਂ ਕੋਈ ਅਮੈਂਡਮੈਂਟ ਕਰਨੀ ਨਹੀਂ ਗੀ। ਫਿਰ ਇੰਦਰਬੀਰ ਨਿੱਜਰ ਦੀ ਕਮੇਟੀ ਕੋ ਬਣਾਈ ਸੀ ਜੀ 19 ਜੁਲਾਈ 2025 ਨੂੰ, ਜੇ ਕਿਸੇ ਨੂੰ ਪੁੱਛਣਾ ਹੀ ਨਹੀਂ ਸੀਗਾ, ਸਾਲ ਕਮੇਟੀ ਕਿਤੇ ਗਈ ਨਹੀਂ ਗੀ। ਔਰ ਮੈਂ ਤਾਂ ਜਿੱਦਣ ਬੋਲਿਆ ਉਦਣ 13 ਅਪ੍ਰੈਲ 2026 ਨੂੰ ਉੱਥੇ ਕਿਹਾ ਵਿਸ਼ੇਸ਼ ਤੌਰ ਤੇ ਕਿ ਇਹ ਜਿਹੜਾ ਬਿੱਲ ਆ SGPC ਨਾਲ ਤਾਲੁਕ ਰੱਖਣ ਵਾਲਾ ਬਿੱਲ ਆ। SGPC ਅੱਜ ਵੀ ਸਿੱਖਾਂ ਦੀ ਇਲੈਕਟਿਡ ਨੁਮਾਇੰਦਾ ਜਮਾਤ ਆ, ਉਹਨਾਂ ਦੀ ਪ੍ਰਵਾਨਗੀ ਤੋਂ ਬਗੈਰ, ਉਹਨਾਂ ਦੀ ਸਹਿਮਤੀ ਤੋਂ ਬਗੈਰ ਤੁਹਾਨੂੰ ਇਹ ਬਿੱਲ ਇੱਥੇ ਨਹੀਂ ਸੀ ਲਿਆਉਣਾ ਚਾਹੀਦਾ। ਪਰ ਕਿਉਂਕਿ 95 ਬੰਦਿਆਂ ਦੀ ਫੌਜ ਆ, ਇਹਨਾਂ ਨੇ ਸਾਰਾ ਕੁਝ ਬੁਲਡੋਜ਼ ਕਰਤਾ। ਪਰ ਅੱਜ ਇਹ ਪਬਲਿਕ ਪ੍ਰੈਸ਼ਰ ਦੇ ਅਧੀਨ ਇੱਥੇ ਪੇਸ਼ ਹੋ ਰਹੇ ਨੇ, ਪਰ ਅੱਜ ਵੀ ਇਹਨਾਂ ਦੇ ਮਨ ਸਾਫ਼ ਨਹੀਂ ਗੇ। ਬਾਕੀ